मेरे दोस्तों, बेलियो ते बजुर्गो, सादक पट्टी चैनल की तरफों नज़ीर सुल्तानी सलाम अर्ज करदा है। मेरे दोस्तों, अज असी दास्तान पेश कर रहे हैं जिहदा नाम है गंगा सिंह। गंगा सिंह राजस्थान का राजा सी, जिहदे दिल विच इंसानियत का एहसास सी, दर्द सी। उन्हें इंसानियत की भलाई वास्ते की कुछ कीता, असी इस दास्तान विच सुणावांगे। चलदे चलदे मैं ये भी दसदा जावां, इस राजे ने शेर दे पिंजरे विच शेर नाल मुकाबला कीता। जी हाँ, 1910 नूं राजा गंगा सिंह इंग्लैंड दे दौरे ते सी। जार्ज पंचम दा दरबार लगा सी। गंगा सिंह दी बहादरी दे किस्से पहलों ही बड़े मशहूर सन। इसे पारों जार्ज पंचम ने गंगा सिंह नूं आख्या, तुहाडी बहादरी दे बड़े किस्से सुने ने, की तुसी शेर नाल लड़ सकदे हो? जे तुसी शेर नूं हरा दिओ ते असीं तुहानूं बहादुर समझांगे। ਇਹਦੇ ਪਿੱਛੇ ਅੰਗਰੇਜ਼ਾਂ ਦੀ ਕੀ ਸੋਚ ਸੀ ਇਹਦਾ ਤੇ ਪਤਾ ਨਹੀਂ, ਪਰ ਗੰਗਾ ਸਿੰਘ ਨੇ ਇਹ ਚੈਲੰਜ ਕਬੂਲ ਕਰ ਲਿਆ। ਦਰਬਾਰ ਵਿੱਚ ਇੱਕ ਪਿੰਜਰਾ ਮੰਗਵਾਇਆ ਗਿਆ ਜਿਹਦੇ ਵਿੱਚ ਇੱਕ ਖੂਨਖਾਰ ਸ਼ੇਰ ਬੰਦ ਸੀ। ਗੰਗਾ ਸਿੰਘ ਨੂੰ ਪਿੰਜਰੇ ਵਿੱਚ ਵਾੜ ਦਿੱਤਾ ਗਿਆ। ਖੂਨਖਾਰ ਸ਼ੇਰ ਨੇ ਗੰਗਾ ਸਿੰਘ ਤੇ ਵਾਰ ਕੀਤਾ ਤੇ ਗੰਗਾ ਸਿੰਘ ਨੇ ਉਹਦੇ ਜਬੜੇ ਵਿੱਚ ਹੱਥ ਪਾ ਕੇ ਉਹਦਾ ਜਬੜਾ ਚੀਰ ਦਿੱਤਾ। ਇੰਜ ਉਹਨਾਂ ਨੇ ਇੱਕੋ ਹੀ ਵਾਰ ਵਿੱਚ ਸ਼ੇਰ ਨੂੰ ਢੇਰ ਕਰ ਦਿੱਤਾ। ਇਹ ਸਭ ਵੇਖ ਕੇ ਦਰਬਾਰ ਵਿੱਚ ਬੈਠੇ ਲੋਕੀ ਹੈਰਾਨ ਹੋ ਗਏ। ਇਸ ਵਾਕਿਏ ਦਾ ਜ਼ਿਕਰ ਅੱਜ ਵੀ ਬੀਕਾਨੇਰ ਦੀ ਤਾਰੀਖ ਵਿੱਚ ਮਿਲਦਾ ਹੈ। ਕਹਿੰਦੇ ਨੇ ਬ੍ਰਿਟਿਸ਼ ਮਲਕਾ ਨੇ ਗੰਗਾ ਸਿੰਘ ਕੋਲੋਂ ਇਸ ਗੁਸਤਾਖੀ ਦੀ ਮਾਫੀ ਮੰਗੀ। ਉਹ ਕਿਵੇਂ ਸ਼ੇਰ ਦਾ ਮੁਕਾਬਲਾ ਕਰਦੇ ਨੇ, ਸਾਦਕ ਪੱਟੀ ਪੇਸ਼ ਕਰਦਾ ਹੈ। ਲਾਲਾ ਜੀ ਰਿਕਾਰਡ ਕਰਦੇ ਨੇ ਤੇ ਦਾਸਤਾਨ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। हे आनंदन गंगा सिंह राजा यारो, ਉਹਨੂੰ ਸੱਦਿਆ ਸੀ ਅੰਗਰੇਜ਼ ਉੱਥੇ। ਹੋਈ ਮੀਟਿੰਗ ਉੱਥੇ ਸਭ ਰਾਜਿਆਂ ਦੀ, ਵਿੱਚ ਰੱਖਿਆ ਸੀ ਉਹਨਾਂ ਮੇਜ਼ ਉੱਥੇ। ਗੱਲ ਛੇੜ ਪੀ ਰਾਜੇ ਦੀ ਬਹਾਦਰੀ ਦੀ, ਕਹਿੰਦਾ ਜਾਰਜ ਪੰਚਮ ਅਸੀਂ ਨਹੀਂ ਮੰਨਦੇ। कर शेर दे नाल जे तू जुद, तेनू फेर बहादुर असी हाँ मंनदे। उत्थे आंदा सी शेर विच पिंजरे दे हाय पिंजरे दे, जेड़ा दूरों ही धाड़ा पिया मारदा सी। नाल भुख दे ओ बड़ा वैशी होया, बड़ा जबरा बड़ा खून खारदा सी। गंगा सिंह नूं पिंजरे च वाड़ दिता, शेर आन पिंजरे च ताड़दा सी। गंगा सिंह ने पाया हथ जबड़े नूं, उस शेर दा जबड़ा पाड़िया सी। कीता शेर नूं ढेर सी जदों राजे हाय जदों राजे, सारे वेख के ओनू हैरान होए। शेर मार देंदा जे राजे ताई, ये सोच के बड़े परेशान होए। मंगी माफी मलका राजे कोलों, ये गलती कदी भी दरामनी नहीं। जानी जिंदगी एक इंसान दी सी, किसे कीमत उते वापस आमनी नहीं। राजा गंगा सिंह उच्चे कद नाल मजबूत जिस्म दा मालक सी। वड्डियां वड्डियां मुछां, सोहना चेहरा ते बारोब शख्सियत दा मालक सी। अज राजस्थान विच गंगा सिंह दे नां तो नहरां, यूनीवर्सिटियां, स्टेशन ते होर भी अवामी थावां दा नाम मनसूब किया गया है। राजा गंगा सिंह दा जन्म 13/10/1980 नूं होया। सिर्फ 7 साल की उम्र विच ही बीकानेर दा राजा बन गया। गंगा सिंह नूं कैसरे हिंद भी कहा जाता है। राजा गंगा सिंह दे वड्डे भरा दा नां डोंगर सिंह सी। गंगा सिंह एक पढ़िया लिखिया राजा सी, जिहदी वजह तो ਉਹ ਜ਼ਮਾਨੇ ਦੇ ਜਿੱਦਤ ਬਾਰੇ ਜਾਣਦਾ ਸੀ। ਉਹਨੇ ਬਿਹਤਰੀਨ ਫੌਜੀ ਟ੍ਰੇਨਿੰਗ ਹਾਸਲ ਕੀਤੀ ਸੀ। 1899 ਵਿੱਚ ਖੁਸ਼ਕ ਸਾਲੀ ਤੇ ਕਹਿਤ ਪੈ ਗਿਆ। ਲੋਕ ਭੁੱਖੇ ਪਿਆਸੇ ਮਰਨ ਲੱਗ ਪਏ।
ਉਦੋਂ ਰਾਜਾ ਗੰਗਾ ਸਿੰਘ ਨੂੰ ਖਿਆਲ ਆਇਆ ਭਈ ਸਦੀਆਂ ਤੋਂ ਚਲਦੀ ਆ ਰਹੀ ਇਹ ਖੁਸ਼ਕਸਾਲੀ ਤੇ ਕੈਦ ਤੋਂ ਪਿੱਛਾ ਕਿਸ ਤਰ੍ਹਾਂ ਛੁਡਾਇਆ ਜਾਏ। ਕਹਿੰਦੇ ਨੇ ਗੰਗਾ ਸਿੰਘ ਨਾ ਹੁੰਦਾ ਰਾਜਸਥਾਨ ਅੱਜ ਵੀ ਵੀਰਾਨ ਹੁੰਦਾ, ਕੈਦ ਸੋਕਾ ਅੱਜ ਵੀ ਇਹਦਾ ਮੁਕੱਦਰ ਹੁੰਦਾ। ਜਿਸ ਜ਼ਮਾਨੇ ਵਿੱਚ ਲੋਕਾਂ ਨੂੰ ਇਹ ਪਤਾ ਨਹੀਂ ਸੀ ਵੀ ਨਹਿਰ ਕੀ ਹੁੰਦੀ ਏ, ਗੰਗਾ ਸਿੰਘ ਨੇ ਆਪਣੇ ਦੇਸ਼ ਵਾਸੀਆਂ ਵਾਸਤੇ ਨਹਿਰ ਕਢਵਾਈ। ਬੰਜਰ ਰਾਜਸਥਾਨ ਵਿੱਚ ਫਸਲਾਂ ਦੀਆਂ ਲਹਿਰਾਂ ਬਹਿਰਾਂ ਹੋ ਗਈਆਂ। ਰਾਜਸਥਾਨ ਦੇ ਲੋਕਾਂ ਦਾ ਹਾਲ ਸਾਦਕ ਪੱਟੀ ਪੇਸ਼ ਕਰਦਾ ਹੈ। ਕਹਿੰਦੇ ਭੁੱਖ ਪਿਆਸ ਨਾਲ ਲੋਕੀ ਮਰਦੇ ਹਾਏ ਲੋਕੀ ਮਰਦੇ, ਜਿੰਨਾ ਗੰਗਾ ਕੋਈ ਨਹਿਰ ਬਣਾਵਦਾ ਜੀ। ਹਰ ਸਾਲ ਹਰ ਥਾਂ ਸੋਕਾ ਹੁੰਦਾ, ਜਿੰਨਾ ਫਸਲਾਂ ਉੱਥੇ ਕੋਈ ਲਾਮਦਾ ਜੀ। ਨਾ ਕੋਈ ਡੰਗਰ ਰਹਿੰਦੇ ਨਾ ਕੋਈ ਢੋਰ ਰਹਿੰਦੇ, ਉਸ ਧਰਤੀ ਤੇ ਬਸ ਥੋਰ ਰਹਿੰਦੇ। ਉੱਤੇ ਹੁੰਦੀ ਜ਼ਰਾਤ ਨਾ ਪਾਣੀ ਹੁੰਦਾ, ਬਸ ਕਲਰ ਤੇ ਉੱਤੇ ਸ਼ੋਰ ਰਹਿੰਦੇ। ਉੱਥੇ ਖੂਹਾਂ ਚੋਂ ਪਾਣੀ ਵੀ ਸੁੱਕ ਜਾਂਦਾ, ਜਦੋਂ ਕਾਲ ਆਉਂਦਾ ਹਰ ਸਾਲ ਯਾਰੋ। ਲੋਕੀ ਤਰਸਦੇ ਦਾਣੇ ਦਾਣੇ ਤਾਈਂ, ਹੁੰਦਾ ਉਹਨਾਂ ਦਾ ਬੜਾ ਬੁਰਾ ਹਾਲ ਯਾਰੋ। ਗੰਗਾ ਸਿੰਘ ਸੀ ਉਦੋਂ 19 ਸਾਲ ਦਾ ਜੀ, ਜਦੋਂ ਕਾਲ ਨੇ ਲੋਕਾਂ ਨੂੰ ਘੇਰਿਆ ਸੀ। ਲੋਕੀ ਮਰਦੇ ਸਨ ਬੇਹਾਲ ਹੋ ਕੇ, ਜਿਵੇਂ ਜ਼ਿੰਦਗੀ ਨੇ ਮੁੱਖ ਫੇਰਿਆ ਸੀ। ਉਹਨੇ ਬੜੀਆਂ ਕੋਸ਼ਿਸ਼ਾਂ ਕਰਕੇ ਜੀ ਗਏ ਕਰਕੇ ਜੀ, ਦਾਣੇ ਪਾਣੀ ਦਾ ਕੀਤਾ ਇੰਤਜ਼ਾਮ ਉੱਥੇ। ਜਿਵੇਂ ਕਿਵੇਂ ਸੀ ਗੁਜ਼ਰਿਆ ਸਾਲ ਯਾਰੋ, ਫਿਰ ਹੋਇਆ ਸੀ ਇੱਕ ਨਵਾਂ ਕਾਮ ਉੱਥੇ। ਗੰਗਾ ਸਿੰਘ ਨੇ ਆਪਣੇ ਇੰਜੀਨੀਅਰ ਕੰਵਰ ਸਿੰਘ ਨਾਲ ਗੱਲ ਕੀਤੀ ਤੇ ਕੰਵਰ ਸਿੰਘ ਨੇ ਮਸ਼ਵਰਾ ਦਿੱਤਾ ਵੀ ਜੇ ਪੰਜਾਬ ਸਤਲੁਜ ਦਾ ਪਾਣੀ ਦੇਣ ਤੇ ਤਿਆਰ ਹੋ ਜਾਵੇ ਤੇ ਇਸ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਹੈ। ਅੰਗਰੇਜ਼ ਨਹੀਂ ਸੀ ਚਾਹੁੰਦੇ ਵੀ ਰਾਜਸਥਾਨ ਵਿੱਚ ਪਾਣੀ ਆਵੇ, ਪਰ ਗੰਗਾ ਸਿੰਘ ਨੇ ਪੰਜਾਬ ਨਾਲ ਗੱਲਬਾਤ ਕਰਕੇ ਪਾਣੀ ਦੇਣ ਤੇ ਰਾਜ਼ੀ ਕਰ ਲਿਆ। ਉਦੋਂ ਮਸ਼ੀਨਰੀ ਦਾ ਐਡਾ ਦੌਰ ਨਹੀਂ ਸੀ। ਗੰਗਾ ਸਿੰਘ ਨੇ ਮਜ਼ਦੂਰਾਂ ਤੇ ਘੱਟ ਵਸੀਲਿਆਂ ਨਾਲ ਨਹਿਰ ਕਢਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਆਖਰਕਾਰ ਨਹਿਰ ਬਣ ਗਈ। ਗੰਗਾ ਸਿੰਘ ਨੇ ਲੋਕਾਂ ਨੂੰ ਆਖਿਆ ਵੀ ਨਹਿਰ ਦੇ ਨੇੜੇ ਆਬਾਦੀਆਂ ਬਣਾਓ। ਉਹਨੇ ਫਸਲਾਂ ਉਗਾਉਣ ਵਾਸਤੇ ਲੋਕਾਂ ਨੂੰ ਮੁਫਤ ਜ਼ਮੀਨਾਂ ਦਿੱਤੀਆਂ ਤਾਂ ਜੇ ਹਰ ਸਾਲ ਆਉਣ ਵਾਲੇ ਕਾਲ ਦਾ ਮੁਕਾਬਲਾ ਕੀਤਾ ਜਾਏ। ਇਸ ਤਰ੍ਹਾਂ ਰਾਜਸਥਾਨ ਬੰਜਰ ਤੋਂ ਇੱਕ ਹਰਾ ਭਰਾ ਇਲਾਕਾ ਬਣ ਗਿਆ। ਇਸੇ ਵਾਸਤੇ ਉਸ ਨਹਿਰ ਦਾ ਨਾਂ ਗੰਗਾ ਸਿੰਘ ਕਨਾਲ ਰੱਖਿਆ ਗਿਆ। 1899 ਵਿੱਚ ਚੀਨ ਨਾਲ ਅੰਗਰੇਜ਼ ਹਕੂਮਤ ਦੀ ਜੰਗ ਹੋਈ। ਚੀਨੀ ਫੌਜ ਬਾਕਸਰ ਟ੍ਰੇਨਿੰਗ ਯਾਫਤਾ ਸੀ, ਜਿਹਦੀ ਵਜ੍ਹਾ ਤੋਂ ਅੰਗਰੇਜ਼ ਪਰੇਸ਼ਾਨ ਸੀ। ਅੰਗਰੇਜ਼ ਦੀ ਫੌਜ ਇਸ ਮਹਾਰਤ ਵਿੱਚ ਬਹੁਤ ਪਿੱਛੇ ਸੀ। ਅੰਗਰੇਜ਼ ਨੇ ਗੰਗਾ ਸਿੰਘ ਦੀ ਮਦਦ ਲਈ, ਜਿਹਦੇ ਵਿੱਚ ਗੰਗਾ ਸਿੰਘ ਨੇ ਚਾਈਨਾ ਦੀ ਫੌਜ ਨੂੰ ਸ਼ਿਕਸਤ ਦਿੱਤੀ ਤੇ ਅੰਗਰੇਜ਼ ਨੇ ਗੰਗਾ ਸਿੰਘ ਨੂੰ ਕੈਸਰੇ ਹਿੰਦ ਦਾ ਖਿਤਾਬ ਦਿੱਤਾ। 1899 ਵਿੱਚ ਗੰਗਾ ਸਿੰਘ ਨੇ ਰਾਜਸਥਾਨ ਨੂੰ ਹਿੰਦੁਸਤਾਨ ਦੇ ਦੂਸਰੇ ਇਲਾਕਿਆਂ ਨਾਲ ਜੋੜਨ ਲਈ ਰੇਲਵੇ ਦੇ ਨਿਜ਼ਾਮ ਤੇ ਕੰਮ ਸ਼ੁਰੂ ਕਰਵਾਇਆ। ਇਸ ਤਰ੍ਹਾਂ ਰਾਜਸਥਾਨ ਦੀ ਤਿਜਾਰਤ ਦੇ ਰਸਤੇ ਖੁੱਲ ਗਏ ਤੇ ਰਾਜਸਥਾਨ ਵਿੱਚ ਖੁਸ਼ਹਾਲੀ ਆਉਣੀ ਸ਼ੁਰੂ ਹੋ ਗਈ। ਰਾਜਾ ਗੰਗਾ ਸਿੰਘ ਨੇ ਬੜੀਆਂ ਯੂਨੀਵਰਸਿਟੀਆਂ ਤੇ ਕਾਲਜ ਬਣਵਾਏ ਤਾਂ ਜੇ ਰਾਜਸਥਾਨ ਦੇ ਲੋਕ ਪੜ੍ਹ ਲਿਖ ਕੇ ਜ਼ਮਾਨੇ ਦਾ ਮੁਕਾਬਲਾ ਕਰ ਸਕਣ। ਗੰਗਾ ਸਿੰਘ ਨੇ ਬੈਕਾਨੀਰ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਉਹਨੇ ਆਪਣੇ ਬਾਪ ਲਾਲ ਸਿੰਘ ਦੀ ਯਾਦ ਵਿੱਚ ਲਾਲ ਪੱਥਰਾਂ ਨਾਲ ਇੱਕ ਮਹਿਲ ਬਣਵਾਇਆ, ਜਿਹਨੂੰ ਲਾਲਗੜ੍ਹ ਮਹਿਲ ਕਿਹਾ ਜਾਂਦਾ ਹੈ। ਹਰ ਮੈਦਾਨ ਵਿੱਚ ਫਤਹ ਹਾਸਲ ਕਰਨ ਵਾਲਾ ਗੰਗਾ ਸਿੰਘ 1943 ਵਿੱਚ ਕੈਂਸਰ ਦੀ ਵਜ੍ਹਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਿਆ। ਇਸ ਦਾਸਤਾਨ ਵਿੱਚ ਮਖਲੂਕੇ ਖੁਦਾ ਨਾਲ ਪਿਆਰ ਕਰਨ ਦਾ ਗੰਗਾ ਸਿੰਘ ਦੀਆਂ ਕੋਸ਼ਿਸ਼ਾਂ ਬਾਰੇ ਦੱਸਿਆ ਗਿਆ ਹੈ। ਮੇਰੇ ਦੋਸਤੋ, ਬੇਲੀਓ ਤੇ ਮਿੱਤਰੋ, ਜੇ ਤੁਹਾਨੂੰ ਇਹ ਦਾਸਤਾਨ ਪਸੰਦ ਆਈ ਤੇ ਸਾਡੇ ਚੈਨਲ ਨੂੰ ਲਾਈਕ ਕਰਨਾ, ਸਬਸਕ੍ਰਾਈਬ ਕਰਨਾ ਤੇ ਕਮੈਂਟਸ ਕਰਨਾ। ਇਹਦੇ ਨਾਲ ਹੀ ਸਾਦਕ ਪੱਟੀ, ਲਾਲਾ ਜੀ ਤੇ ਸ਼ਾਇਰ ਨਜ਼ੀਰ ਸੁਲਤਾਨੀ ਨੂੰ ਸਾਦਕ ਪੱਟੀ ਚੈਨਲ ਦੀ ਤਰਫੋਂ ਇਜਾਜ਼ਤ ਦਿਓ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।